ਮਨੁੱਖ ਦੇ ਲਈ ਧਰਮ ਦੀ ਮਹੱਤਤਾ ਜਾਂ ਅਹਿਮੀਅਤ ਹੈ ਕੀ ਆ। ਜਿਹੜੀ ਅਸੀਂ ਪੰਜਾਬ ਦੀ ਜਦੋਂ 1839 ਤੋਂ ਬਾਅਦ ਜੋ ਆਪਾਂ ਹਾਲਾਤ ਦੇਖੇ ਆ, ਫਿਰ ਗੋਰੇ ਆ ਗਏ, ਐਜੂਕੇਸ਼ਨ ਐਕਟ ਬਣ ਗਿਆ, ਪੰਜਾਬੀ ਦੇ ਕਾਇਦੇ ਦੇ ਉਹ ਕਹਿੰਦੇ ਸੀ ਸਾਨੂੰ ਦਿਓ, ਅਸੀਂ 6 ਆਨੇ ਦੇਵਾਂਗੇ, ਜੀ ਜੀ ਜੀ, ਕਿਰਪਾਨ ਜਮ੍ਹਾਂ ਕਰਾਓ, ਅਸੀਂ 4 ਆਨੇ ਦੇਵਾਂਗੇ। ਤਾਂ ਉਹਨਾਂ ਨੇ ਆਪਣੀ ਜਿਹੜੀ ਵਿੱਦਿਆ ਨਾ 3 R's ਕਹਿੰਦੇ ਇਹਨੂੰ, ਰੀਡਿੰਗ, ਰਾਈਟਿੰਗ, ਅਰਿਥਮੈਟਿਕ, ਉਹਨਾਂ ਨੇ ਬਾਬੂ ਬਣਾਉਣੇ ਸੀ। ਉਹਨਾਂ ਨੇ 19 ਐਜੂਕੇਸ਼ਨ ਦੇ ਦਿੱਤੀ ਵੀ ਤੁਸੀਂ ਲਿਖ ਸਕੋ, ਪੜ੍ਹ ਸਕੋ ਔਰ ਥੋੜ੍ਹਾ ਮੈਥ। ਗੁਰਬਾਣੀ ਜਿਹੜੀ ਸਿੱਖੀਜ਼ਮ ਨਾਲ ਰਿਲੇਟਡ ਸੀਗੀ, ਜਿਹੜੀ ਸਾਡੀ ਸੀਗੀ, ਸਾਨੂੰ ਬੋਧ ਨਹੀਂ ਸੀਗਾ ਉਸ ਟਾਈਮ, ਉਹਨਾਂ ਨੂੰ ਬੋਧ ਸੀਗਾ। ਜਿਹੜੀ ਅਸੀਂ ਅਰਦਾਸ ਕਰਦੇ ਹਾਂ, ਜਿੰਨਾ ਮੈਨੂੰ ਪਤਾ ਹੈ ਕਿ ਇਹ 1934 'ਚ ਆਈ ਹੈ। ਇਸ ਤੋਂ ਪਹਿਲਾਂ ਚੌਪਈ ਦਾ ਪਾਠ ਕਰਕੇ ਸਮਾਪਤੀ ਹੁੰਦੀ ਸੀ। ਔਰ ਖੜ੍ਹੇ ਹੋ ਕੇ ਅਰਦਾਸ ਕਿਉਂ ਕਰਦੇ ਹਾਂ? ਮੈਂ ਬਹੁਤਾਂ ਨੂੰ ਪੁੱਛਿਆ ਵੀ ਇਹ ਖੜ੍ਹੇ ਹੋ ਕੇ ਕਿਉਂ ਕਰਦੇ ਹਾਂ? ਉਹ ਕਹਿੰਦੇ ਜੀ ਅਸੀਂ ਇੱਜ਼ਤ ਦਿੰਦੇ ਹਾਂ। ਮੈਂ ਕਿਹਾ ਵੀ ਜਦ ਬੈਠੇ ਪਾਠ ਕਰ ਰਹੇ ਸੀ ਜਦ ਇੱਜ਼ਤ ਨਹੀਂ ਸੀ ਦੇ ਰਹੇ। ਕਹਿਣ ਦਾ ਮਤਲਬ ਕਿ ਬ੍ਰਿਟਿਸ਼ ਦਾ ਪ੍ਰਭਾਵ ਸੀ ਕਿ ਅਰਦਾਸ ਲਿਖੀ ਗਈ ਹੈ, ਪਰ ਸਿੱਖੇ ਭਾਈਚਾਰਾ ਤਾਂ ਮੰਨਣ ਨੂੰ ਤਿਆਰ ਨਹੀਂ ਹੋਇਆ। ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ ਇੰਡੋਜ਼ ਟੀਵੀ ਦੇ ਇਸ ਵਿਸ਼ੇਸ਼ ਪੋਡਕਾਸਟ ਦ ਸਿੱਖ ਡਾਇਲੋਗ ਯਾਨੀ ਕਿ ਸਿੱਖੀ ਸੰਵਾਦ ਦੇ ਵਿੱਚ, ਜਿੱਥੇ ਅਸੀਂ ਗੱਲ ਕਰਾਂਗੇ ਸਿੱਖੀ ਦੇ ਨੈਤਿਕ ਅਮੂਲਾਂ ਦੀ, ਗੁਰਬਾਣੀ ਦੀ ਰੌਸ਼ਨੀ ਅਤੇ ਅਜੋਕੇ ਸਮੇਂ ਦੇ ਉਹ ਸਵਾਲ ਜੋ ਅਕਸਰ ਮਨਾਂ ਦੇ ਵਿੱਚ ਰਹਿੰਦੇ ਨੇ ਪਰ ਸਾਡੀ ਅੱਜ ਵੀ ਉਲਝਣ ਬਣੇ ਹੋਏ ਨੇ। ਇਸ ਮੰਚ ਰਾਹੀਂ ਅਸੀਂ ਖੋਜਾਂਗੇ ਕਿ ਗੁਰੂ ਸਾਹਿਬਾਨ ਦੀ ਸਿੱਖਿਆ ਮਤਲਬ ਗੁਰਬਾਣੀ ਅੱਜ ਦੇ ਯੁੱਗ ਵਿੱਚ ਸਾਨੂੰ ਕਿਵੇਂ ਮਾਰਗਦਰਸ਼ਨ ਕਰਦੀ ਹੈ। ਗੱਲ ਕਰਾਂਗੇ ਰੂਹਾਨੀਅਤ ਦੀ, ਆਚਰਣ ਦੀ, ਸਮਾਜਿਕ ਚੁਣੌਤੀਆਂ ਦੀ ਅਤੇ ਉਹਨਾਂ ਜਵਾਬਾਂ ਦੀ ਜੋ ਸਾਨੂੰ ਗੁਰਬਾਣੀ ਦੇ ਵਿੱਚ ਮਿਲਦੇ ਨੇ। ਚਾਹੇ ਤੁਸੀਂ ਇੱਕ ਵਿਦਿਆਰਥੀ ਹੋ, ਇੱਕ ਮਾਪੇ ਹੋ, ਅਤੇ ਜਾਂ ਕੋਈ ਵੀ ਸਿੱਖੀ ਨੂੰ ਸਮਝਣਾ ਜਾਂ ਜਿਉਣਾ ਚਾਹੁੰਦਾ ਆ, ਇਹ ਪੌਡਕਾਸਟ ਯਕੀਨ ਤੁਹਾਡੇ ਕੰਮ ਦਾ ਹੋਏਗਾ, ਤੁਹਾਡੇ ਲਈ ਹੋਏਗਾ। ਸਾਡੇ ਨਾਲ ਸਾਡੇ ਵਿਸ਼ੇਸ਼ ਮਹਿਮਾਨ ਸਰਦਾਰ ਗੁਰਜੀਤ ਸਿੰਘ ਬੈਂਸ ਜੀ, ਬ੍ਰਿਸਬਨ, ਆਸਟ੍ਰੇਲੀਆ, ਜੋ ਗੁਰਬਾਣੀ ਅਤੇ ਸਿੱਖ ਧਰਮ ਦੀ ਗਹਿਰੀ ਸਮਝ ਰੱਖਦੇ ਨੇ। ਪਕੜ ਇਹਨਾਂ ਦੀ ਬਹੁਤ ਹੈ, ਕਾਫੀ ਰਿਸਰਚ ਕਰਦੇ ਨੇ, ਪੇਸ਼ਾ ਇਹਨਾਂ ਦਾ ਟੀਚਿੰਗ ਦਾ ਆ, ਇਸ ਕਰਕੇ ਸ਼ਾਇਦ ਇਹਨਾਂ ਦੀ ਕਹਿ ਲਓ ਕਿ ਅੰਦਰੂਨੀ ਖਵਾਇਸ਼ ਵੀ ਰਹਿੰਦੀ ਹੋਵੇਗੀ ਕਿ ਮੈਂ ਹੋਰ ਰਿਸਰਚ ਕਰਾਂ। ਅਤੇ ਜਦੋਂ ਸਾਨੂੰ ਇਹੋ ਜਿਹੇ ਬੁੱਧੀਜੀਵੀ ਮਿਲਦੇ ਨੇ ਜਿਹੜੇ ਗੁਰਬਾਣੀ ਦੇ ਉੱਪਰ ਰਿਸਰਚ ਕਰਦੇ ਨੇ, ਅਤੇ ਖੁਸ਼ੀ ਹੁੰਦੀ ਹੈ ਉਹਨਾਂ ਨਾਲ ਗੱਲਬਾਤ ਕਰਨ ਦੇ। ਸਿੱਖ ਧਰਮ ਦੇ ਸਮਕਾਲੀ ਅਰਥਾਂ ਅਤੇ ਵਿਖਿਆਨਕ ਨਜ਼ਰੀਆ ਵੀ ਇਹ ਬੜਾ ਕਹਿ ਲਓ ਕਿ ਤੀਖਣ ਰੱਖਦੇ ਆ, ਅਤੇ ਉਹ ਵੀ ਅੱਜ ਤੁਹਾਡੇ ਸਨਮੁਖ ਹੋਏਗਾ। ਆਓ ਕੁਝ ਸਵਾਲਾਂ ਦੇ ਵਿਚਾਰਾਂ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗੁਰਬਾਣੀ ਨੂੰ ਅਸੀਂ ਕਿਵੇਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਲਾਗੂ ਕਰ ਸਕਦੇ ਹਾਂ। ਮੈਂ ਹਰਜੀਤ ਲਸਾੜਾ ਅਤੇ ਬੈਂਸ ਜੀ, ਸਭ ਤੋਂ ਪਹਿਲਾਂ ਤੁਹਾਡਾ ਨਿੱਘਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬੈਂਸ ਜੀ, ਇਸ ਤੋਂ ਪਹਿਲਾਂ ਕਿ ਆਪਾਂ ਸਵਾਲਾਂ ਦੀ ਲੜੀ ਸ਼ੁਰੂ ਕਰੀਏ, ਪਹਿਲੀ ਗੱਲ ਤਾਂ ਇਹ ਆ ਕਿ ਇਸ ਦਾ ਸਿੱਖ ਡਾਇਲੋਗ ਦੇ ਵਿੱਚ ਜਿਹੜੇ ਸਾਡੇ ਨਾਲ ਜੁੜੇ ਨੇ, ਇੰਡੋਜ਼ ਟੀਵੀ ਦੇ ਨਾਲ ਜੁੜੇ ਨੇ, ਮੈਂ ਦੱਸਦਾ ਕਿ ਮੇਰੀ ਆਪਣੀ ਨਿੱਜੀ ਕੋਸ਼ਿਸ਼ ਹੋਏਗੀ ਕਿ ਮੈਂ ਤੁਹਾਡੇ ਜਿਹੜੇ ਮਨਾਂ ਦੇ ਵਿੱਚ ਬੜੇ ਹੋਏ ਸਵਾਲ ਨੇ ਸਿੱਖੀ ਵਿਚਾਰਧਾਰਾ ਦੇ ਨਾਲ, ਉਹ ਹੂਬਹੂ ਇੱਥੇ ਰੱਖਾਂ, ਔਰ ਸਾਡੇ ਸਿੱਖ ਧਰਮ ਦੇ ਵਿੱਚੋਂ ਅਤੇ ਗੁਰਬਾਣੀ ਦੇ ਹਵਾਲੇ ਦੇ ਨਾਲ ਜਿਹੜੇ ਵੀ ਜਵਾਬ ਸਾਨੂੰ ਜਾਂ ਉੱਤਰ ਮਿਲਣਗੇ, ਉਹ ਬੈਂਸ ਸਾਹਿਬ ਜੀ ਆਪਣੀ ਪੂਰੀ ਕੋਸ਼ਿਸ਼ ਕਰਨਗੇ। ਸੋ ਬੈਂਸ ਜੀ, ਇਸ ਤੋਂ ਪਹਿਲਾਂ ਕਿ ਆਪਾਂ ਸਵਾਲ ਸ਼ੁਰੂ ਕਰੀਏ, ਥੋੜ੍ਹਾ ਜਿਹਾ ਆਪਣੇ ਬਾਰੇ ਜ਼ਰੂਰ ਦੱਸਦੇ ਚੱਲੋ, ਕਿਉਂਕਿ ਬਹੁਤ ਵਕਫੇ ਤੋਂ ਬਾਅਦ ਤੁਸੀਂ ਟੀਵੀ ਦੇ ਨਾਲ ਫਿਰ ਰਾਬਤਾ ਬਣਾਇਆ। ਹਾਂਜੀ, ਮੈਂ ਓਰੀਜਨਲੀ ਪੰਜਾਬ, ਸਾਡਾ ਜਿਹੜਾ ਜੱਦੀ ਪਿੰਡ ਹੈ ਉਹ ਹੈ ਰੋਪੜ ਜ਼ਿਲ੍ਹੇ ਵਿੱਚ ਹੈ ਜੀ, ਅਤੇ ਉਹ ਮੀਆਂਪੁਰ ਸਟੇਸ਼ਨ ਜਿਹੜਾ ਹੈ, ਅਸਲ ਵਿੱਚ ਸਾਡਾ ਓਰੀਜਨਲ ਪਿੰਡ ਮੀਆਂਪੁਰ ਹੈ। ਜੇ ਤੁਸੀਂ ਗੋਤਾਂ ਦੀ ਕਿਤਾਬ ਪੜ੍ਹੋ ਜੀ ਜੀ ਜੀ, ਉੱਥੋਂ ਫਿਰ ਬਜ਼ੁਰਗਾਂ ਨੇ ਲੁਧਿਆਣੇ ਆ ਕੇ ਉੱਥੇ ਜ਼ਮੀਨ ਲਈ ਜੀ ਜੀ। ਅਤੇ ਮੇਰੀ ਜਿਹੜੀ ਪਹਿਲੀ ਵਿੱਦਿਆ ਹੈ ਉਹ ਦਿੱਲੀ ਦੀ ਹੈ ਜੀ। ਮੈਂ ਹਿੰਦੀ ਮੀਡੀਅਮ 'ਚ ਪੜ੍ਹਿਆ ਜੀ। ਉਸ ਤੋਂ ਬਾਅਦ ਫਿਰ ਮੈਂ ਸਿਲੈਕਟ ਹੋ ਗਿਆ ਜਿਹੜੇ ਕਿੰਗ ਜਾਰਜ ਰਾਇਲ ਇੰਡੀਅਨ ਮਿਲਟਰੀ ਕਾਲਜ ਕਹਾਉਂਦੇ ਆ, 5 ਹੈ ਇੰਡੀਆ ਵਿੱਚ, ਅਤੇ ਉਹਨਾਂ 'ਚ ਸਿਲੈਕਟ ਹੋ ਕੇ ਫਿਰ ਮੈਂ ਬੋਰਡਿੰਗ 'ਚ ਪੜ੍ਹਿਆ। ਅੱਛਾ ਜੀ, 12ਵੀਂ ਤੱਕ ਜੀ ਜੀ। ਅਤੇ ਬੋਰਡਿੰਗ ਤੋਂ ਬਾਅਦ ਫਿਰ 3 ਸਾਲ ਮੈਂ BSc ਕੀਤੀ, ਉਹ ਮੈਂ ਪਿੰਡੋਂ ਹੀ ਕੀਤੀ ਰਹਿ ਕੇ ਜੀ ਜੀ। ਉਸ ਤੋਂ ਬਾਅਦ ਫਿਰ ਮੈਂ ਪੰਜਾਬ ਯੂਨੀਵਰਸਿਟੀ ਤੋਂ MSc ਕਰਕੇ ਸ਼੍ਰੀ ਦਸ਼ਮੇਸ਼ ਅਕੈਡਮੀ ਜਿਹੜੀ ਅਨੰਦਪੁਰ ਸਾਹਿਬ ਹੈ, ਉੱਥੇ ਮੈਂ ਫਿਰ ਬੇਸਿਕਲੀ 3 ਸਾਲ ਪੜ੍ਹਾਇਆ ਜੀ ਜੀ। ਉਸ ਤੋਂ ਬਾਅਦ ਸਾਨੂੰ ਇੱਥੇ ਦਾ PR ਕਹੋ ਵੀ ਟੀਚਿੰਗ 'ਚ ਮਿਲ ਗਿਆ ਸੀ ਵੀਜ਼ਾ। ਫਿਰ ਅਸੀਂ ਇੱਥੇ ਆ ਕੇ ਹੌਲੀ ਹੌਲੀ ਟੀਚਿੰਗ ਪ੍ਰੋਫੈਸ਼ਨ ਵਿੱਚ ਆਪਣੇ ਹੌਲੀ ਹੌਲੀ ਪੈਰ ਜਮਾ ਲਏ।
ਜੀ। ਹੁਣ ਮੈਂ ਅਤੇ ਮੇਰੀ ਮਿਸਿਸ ਦੋਨੋਂ ਹੀ ਅਸੀਂ ਐਜੂਕੇਸ਼ਨ ਕੁਈਨਜ਼ਲੈਂਡ 'ਚ, ਉਹ ਪ੍ਰਾਇਮਰੀ ਸਕੂਲ ਦੇ ਟੀਚਰ ਹੈ ਜੀ, ਅਤੇ ਮੈਂ ਸੈਕੰਡਰੀ ਸਾਇੰਸ ਅਤੇ ਮੈਥਸ, ਅਤੇ ਮੇਰੀ ਸਪੈਸ਼ਲਾਈਜੇਸ਼ਨ ਕੈਮਿਸਟਰੀ 'ਚ ਹੈ। ਤੋ ਇਹ ਤਾਂ ਹੈਗੀ ਸੀ ਜਿਹੜੀ ਆਪਣੀ ਦੁਨਿਆਵੀ ਵਿੱਦਿਆ। ਜੀ। ਅਤੇ ਆਪਾਂ ਹੁਣ ਉਸ ਵਿੱਦਿਆ ਦੀ ਗੱਲ ਕਰਨੀ ਜਿਹੜੇ ਸਾਡੀ ਗੁਰਬਾਣੀ ਨੇ, ਸਾਡੇ ਸਿੱਖ ਫਿਲਾਸਫੀ ਨੇ ਦਿੱਤੀ, ਅਤੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਆਪਣੇ ਕੰਮ ਕਾਜ ਨੇ ਜਾਂ ਤੁਹਾਡੇ ਜੋ ਵੀ ਕਰਮ ਨੇ ਉਹ ਕਿਸ ਤਰ੍ਹਾਂ ਕਰਨੇ ਨੇ। ਸਵਾਲ ਬਹੁਤ ਨੇ, ਲੇਕਿਨ ਮੈਂ ਸ਼ੁਰੂਆਤ ਫਿਰ ਇਸ ਚੀਜ਼ ਦੀ ਧਰਮ ਤੋਂ ਕਰਦਾ। ਅੱਜ ਜੇ ਆਪਾਂ ਸਧਾਰਨ ਮਨੁੱਖ ਦੇ ਨਾਲ ਗੱਲ ਕਰੀਏ, ਇੱਕ ਪਾਸੇ ਸਾਇੰਸ ਦੀਆਂ ਗੱਲਾਂ ਵੀ ਹੁੰਦੀਆਂ, ਇੱਕ ਪਾਸੇ ਧਰਮ ਦੀਆਂ ਗੱਲਾਂ ਵੀ ਹੁੰਦੀਆਂ, ਤਾਲਮੇਲ ਕੋਈ ਬਣ ਨਹੀਂ ਰਿਹਾ ਹੈਗਾ। ਅਤੇ ਜਿਹੜਾ ਸਾਡਾ ਸੋਸ਼ਲ ਮੀਡੀਆ ਹੈ ਜਾਂ ਸਾਡਾ ਖਬਰਾਂ ਦਾ ਖਿਲਾਰਾ ਆ ਜਾਂ ਸਾਡੇ ਜਿਹੜੇ ਨਿੱਜੀ ਵਿਚਾਰ ਅੱਜ ਸਪਰੈਡ ਹੁੰਦੇ ਆ ਸੋਸ਼ਲ ਮੀਡੀਆ ਦੇ ਉੱਪਰ, ਉੱਥੇ ਦੋਨੋਂ ਚੀਜ਼ਾਂ ਨੂੰ ਕਹਿ ਲਓ ਕਿ ਮੁਕਾਬਲੇ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਜਾਂਦਾ। ਇਨਸਾਨ ਤਾਂ ਜਿਹੜਾ ਸਧਾਰਨ ਸੀਗਾ ਪਹਿਲਾਂ ਹੀ ਕਨਫਿਊਜ਼ ਸੀਗਾ, ਅੱਜ ਹੋਰ ਵੀ ਜ਼ਿਆਦਾ ਕਨਫਿਊਜ਼ ਹੋ ਗਿਆ ਆ। ਛੱਡ ਉਹ ਧਰਮ ਨੂੰ ਵੀ ਨਹੀਂ ਸਕਦਾ, ਛੱਡ ਉਹ ਸਾਇੰਸ ਨੂੰ ਵੀ ਨਹੀਂ ਸਕਦਾ। ਫਿਲਹਾਲ ਮੈਂ ਹਜੇ ਸਾਇੰਸ ਨੂੰ ਨਹੀਂ ਟੱਚ ਕਰਦਾ, ਆਉਣ ਵਾਲੇ ਸਵਾਲਾਂ 'ਚ ਆਪਾਂ ਸਾਇੰਸ ਨਾਲ ਵੀ ਟੱਚ ਕਰਾਂਗੇ। ਸ਼ੁਰੂਆਤ ਆਪਾਂ ਧਰਮ ਤੋਂ ਕਰਦੇ ਹਾਂ। ਆਪਾਂ ਸਿੱਖ ਵਿਚਾਰਧਾਰਾ ਦੇ ਨਾਲ ਸੰਬੰਧਿਤ ਬੈਠੇ ਹਾਂ, ਸਿੱਖੀ ਦੇ ਨਾਲ ਸੰਬੰਧਿਤ ਬੈਠੇ ਹਾਂ, ਅਤੇ ਆਪਾਂ ਸਿੱਖੀ ਤੋਂ ਸ਼ੁਰੂਆਤ ਕਰਦੇ ਹਾਂ ਕਿ ਮਨੁੱਖ ਦੇ ਲਈ ਧਰਮ ਦੀ ਮਹੱਤਤਾ ਜਾਂ ਅਹਿਮੀਅਤ ਹੈ ਕੀ ਆ। ਜਦੋਂ ਮਨੁੱਖ ਜਨਮਿਆ ਸੀਗਾ ਜਾਂ ਇਹ ਧਰਤੀ ਦਾ ਜੋ ਵੀ ਸੰਚਾਲਨ ਹੋਇਆ ਸੀਗਾ, ਉਦੋਂ ਤਾਂ ਸ਼ਾਇਦ ਕੋਈ ਧਰਮ ਨਹੀਂ ਹੋਏਗਾ, ਫਿਰ ਆਪਾਂ ਧਰਮ ਦੀ ਫਿਲਾਸਫੀ ਨੂੰ ਅਪਣਾ ਲਿਆ। ਸੋ ਇਹਨੂੰ ਜਰਾ ਰਲ ਗੱਡ ਕਰਕੇ ਦੱਸਿਓ ਸਿੱਖ ਧਰਮ ਦੀ ਵਿਚਾਰਧਾਰਾ ਦੇ ਨਾਲ ਕਿ ਇਹਦੀ ਅਸਲ ਦੇ ਵਿੱਚ ਅਹਿਮੀਅਤ ਹੈ ਕੀ ਹੈ ਇੱਕ ਮਨੁੱਖੀ ਜਾਮੇ ਦੇ ਵਿੱਚ। ਠੀਕ ਹੈ ਜੀ, ਜਿਵੇਂ ਮੈਂ ਕੈਮਿਸਟਰੀ ਦਾ ਟੀਚਰ ਹਾਂ। ਅਸੀਂ ਜਦੋਂ ਸ਼ੁਰੂ ਕਰਦੇ ਹਾਂ, ਅਸੀਂ ਐਟਮ ਤੋਂ ਸ਼ੁਰੂ ਕਰਦੇ ਹਾਂ ਜੀ। ਉਹ ਸਭ ਤੋਂ ਛੋਟੀ ਇਕਾਈ ਹੈ ਜਿਹੜੀ ਇੰਡੀਪੈਂਡੈਂਟਲੀ ਐਗਜ਼ਿਸਟ ਕਰ ਸਕਦੀ ਜੀ। ਉਹ ਤੋਂ ਫਿਰ ਮੋਲੀਕੂਲ ਬਣ ਜਾਂਦੇ ਆ, ਫਿਰ ਤੁਹਾਨੂੰ ਪਤਾ ਸਾਰਾ। ਉਹ ਤੋਂ ਗਾਹਾਂ ਫਿਰ ਉਹ ਵੱਡਾ ਆਕਾਰ ਲੈ ਲੈਂਦੇ ਆ। ਸਾਨੂੰ ਅਜੇ ਤਾਈਂ ਜਿਹੜੀ ਇਕਾਈ ਹੈ ਨਾ ਇਨਸਾਨ ਦੀ, ਉਹਦਾ ਬੋਧ ਨਹੀਂ ਹੈ ਜੀ। ਗੁਰਬਾਣੀ ਨੇ ਤਾਂ ਉਹਦਾ ਜਗ੍ਹਾ ਜਗ੍ਹਾ ਬੋਧ ਕਰਾਇਆ, ਪਰ ਅਸੀਂ ਕਿਉਂਕਿ ਸਾਡੇ ਪਰ ਥੋੜ੍ਹਾ ਅਸਰ ਹੈਗਾ ਜਿਹੜੀ ਗੋਰਿਆਂ ਦੀ, ਥੋੜ੍ਹਾ ਨਹੀਂ ਬਹੁਤਾ ਅਸਰ ਹੈ। ਜਿਹੜੀ ਅਸੀਂ ਪੰਜਾਬ ਦੀ ਜਦੋਂ 1839 ਤੋਂ ਬਾਅਦ ਜੋ ਆਪਾਂ ਹਾਲਾਤ ਦੇਖੇ ਆ, ਫਿਰ ਗੋਰੇ ਆ ਗਏ, ਐਜੂਕੇਸ਼ਨ ਐਕਟ ਬਣ ਗਿਆ, ਪੰਜਾਬੀ ਦੇ ਕਾਇਦੇ ਦੇ ਉਹ ਕਹਿੰਦੇ ਸੀ ਸਾਨੂੰ ਦਿਓ, ਅਸੀਂ 6 ਆਨੇ ਦੇਵਾਂਗੇ। ਜੀ ਜੀ ਜੀ। ਕਿਰਪਾਨ ਜਮ੍ਹਾਂ ਕਰਾਓ, ਅਸੀਂ 4 ਆਨੇ ਦੇਵਾਂਗੇ। ਤਾਂ ਉਹਨਾਂ ਨੇ ਆਪਣੀ ਜਿਹੜੀ ਵਿੱਦਿਆ ਨਾ 3 R's ਕਹਿੰਦੇ ਇਹਨੂੰ ਅਸੀਂ, ਰੀਡਿੰਗ, ਰਾਈਟਿੰਗ, ਅਰਿਥਮੈਟਿਕ ਜੀ, ਉਹਨਾਂ ਨੇ ਬਾਬੂ ਬਣਾਉਣੇ ਸੀ। ਕਿਉਂਕਿ ਜਿਹੜੇ ਮਹਾਸ਼ੇ ਲੋਕ ਹੁੰਦੇ ਆ ਉਹਨਾਂ ਨੂੰ ਥੱਲੇ ਕੰਮ ਕਰਨ ਲਈ ਬਾਬੂ ਚਾਹੀਦੇ ਆ। ਉਹਨਾਂ ਨੇ 19 ਕੁ ਐਜੂਕੇਸ਼ਨ ਦੇ ਦਿੱਤੀ ਵੀ ਤੁਸੀਂ ਲਿਖ ਸਕੋ, ਪੜ੍ਹ ਸਕੋ ਔਰ ਥੋੜ੍ਹਾ ਮੈਥ ਕਰ ਸਕੋ। ਇਹੀ ਆਪਣਾ ਸਾਰੀ ਦੇਖ ਲਓ, ਆਪਾਂ ਇਸੇ ਆਧਾਰ 'ਤੇ ਆਪਾਂ ਪੜ੍ਹ ਕੇ ਆਏ ਹਾਂ। ਪਰ ਜਿਹੜਾ ਆਤਮ ਦਾ ਵਿਸ਼ਾ ਸੀਗਾ, ਉਹ ਉਹਨਾਂ ਨੂੰ ਇਸ ਗੱਲ ਦਾ ਬੋਧ ਸੀ ਵੀ ਗੁਰਬਾਣੀ 'ਚ ਜੋ ਗੱਲਾਂ ਹੈ ਔਰ ਗਿਆਨ ਹੈ, ਕਿਉਂਕਿ ਉਹਨਾਂ ਨੇ ਟੀਕਾ ਕਰਵਾ ਲਿਆ ਸੀ ਕਿਸੇ ਗੋਰੇ ਤੋਂ ਪਹਿਲਾਂ। ਜਾਣੀ ਤੁਹਾਡੇ ਕਹਿਣ ਦਾ ਮਤਲਬ ਕਿ ਗੁਰਬਾਣੀ ਜਿਹੜੀ ਸਿੱਖੀਜ਼ਮ ਨਾਲ ਰਿਲੇਟਡ ਸੀਗੀ, ਜਿਹੜੀ ਸਾਡੀ ਸੀਗੀ, ਸਾਨੂੰ ਬੋਧ ਨਹੀਂ ਸੀਗਾ ਉਸ ਟਾਈਮ, ਉਹਨਾਂ ਨੂੰ ਬੋਧ ਸੀਗਾ। ਇਹ ਗੱਲ ਤਾਂ ਮੰਨਣ ਵਾਲੀ ਹੈ, ਕਿਉਂਕਿ ਇੱਕ ਲਿੰਗੁਇਸਟ ਬੰਦਾ ਸੀ ਜਿਹਨੂੰ ਪਤਾ ਵੀ ਨਹੀਂ ਸੀ ਗੁਰਮੁਖੀ ਕੀ ਹੈ। ਜਦੋਂ ਪਹਿਲਾ ਪੰਨਾ ਪੜ੍ਹਦਾ ਹੈ ਉਹ ਕਹਿੰਦਾ ਇਹਦੇ ਵਿੱਚ ਕੋਈ ਨੇਮ ਚੱਲ ਰਿਹਾ, ਇਹਦੇ ਵਿੱਚ ਕੁਛ ਔਂਕੜ ਸਿਹਾਰੀਆਂ ਜਾਂ ਇਸ ਤਰ੍ਹਾਂ ਦੀਆਂ ਮਾਤਰਾਵਾਂ ਲੱਗੀਆਂ ਜਿਹੜੀਆਂ ਆਮ ਪੰਜਾਬੀ ਭਾਸ਼ਾ 'ਚ ਨਹੀਂ ਹੁੰਦੀਆਂ। ਅਤੇ ਉਹਨੇ ਗੱਲ ਪੁਆਇੰਟ ਕੀਤੀ। ਫਿਰ ਉਹਨੇ ਇੱਕ ਗੱਲ ਕਹਿ ਦਿੱਤੀ ਵੀ ਇਹ ਮੈਨੂੰ ਨਾ ਗੁਰਬਾਣੀ ਵਿੱਚ ਕੰਟੀਨਿਊਟੀ ਨਹੀਂ ਲੱਗਦੀ। ਉਹ ਸਾਡੇ ਲੋਕਾਂ ਪਰ ਅਸਰ ਪੈ ਗਿਆ, ਅਸੀਂ ਇਹਦੀ ਕੰਟੀਨਿਊਟੀ ਲੱਭਣ ਨੂੰ ਲੱਗ ਗਏ, ਇਹਦੇ ਅਰਥ ਸਾਤੋਂ ਨਹੀਂ ਹੋਏ। ਮੋਰਓਵਰ ਤੁਸੀਂ ਇਹ ਮੰਨੋ ਵੀ ਜਦੋਂ ਸਰਕਾਰ ਕੋਈ ਵੀ ਚੱਲਦੀ ਹੈ ਨਾ, ਉਹ ਸੱਚ ਨੂੰ ਪ੍ਰਗਟ ਨਹੀਂ ਹੋਣ ਦੇਣਾ ਚਾਹੁੰਦੀ ਜੀ। ਸੋ ਜਿਹੀ ਜਿਹੀ ਟੀਕਾਕਾਰੀ ਹੈ, ਜਿਹੋ ਜਿਹਾ ਸਿਸਟਮ ਉਹਨਾਂ ਨੇ ਸਾਡੇ ਗਲ ਪਾਇਆ, ਉਹੀ ਫਿਰ ਚੱਲਿਆ, ਕਿਉਂਕਿ ਰਾਜ ਉਹਨਾਂ ਦਾ ਸੀ। ਆਪਾਂ ਇਹ ਵੀ ਜਾਣਦੇ ਹਾਂ ਕਿ ਜਦੋਂ ਜਲਿਆਂਵਾਲਾ ਬਾਗ ਦਾ ਹਾਦਸਾ ਹੋਇਆ ਸੀ, ਉਸ ਤੋਂ ਬਾਅਦ ਜੋ ਅਕਾਲ ਤਖਤ ਦੇ ਉਹਨਾਂ ਸਮਾਂ ਦੇ ਜਥੇਦਾਰ ਸੀ, ਉਹਨਾਂ ਨੇ ਸਿਰੋਪਾਓ ਵੀ ਦਿੱਤਾ ਸੀ। ਤਾਂ ਇਹਦਾ ਮਤਲਬ ਉਹਨਾਂ ਦਾ ਕਿੰਨਾ ਕੰਟਰੋਲ ਸੀ। ਗੁਰਦੁਆਰਾ ਐਕਟ ਸਾਰਾ ਉਹਨਾਂ ਦੀ ਕਾਢ ਹੈ, ਰਹਿਤ ਮਰਿਆਦਾ ਵੀ ਉਹਨਾਂ ਦੀ ਕਾਢ ਹੈ। ਜਿਹੜੀ ਅਸੀਂ ਅਰਦਾਸ ਕਰਦੇ ਹਾਂ, ਜਿੰਨਾ ਮੈਨੂੰ ਪਤਾ ਕਿ ਇਹ 1934 'ਚ ਆਈ ਹੈ। ਇਸ ਤੋਂ ਪਹਿਲਾਂ ਚੌਪਈ ਦਾ ਪਾਠ ਕਰਕੇ ਸਮਾਪਤੀ ਹੁੰਦੀ ਸੀ। ਔਰ ਖੜ੍ਹੇ ਹੋ ਕੇ ਅਰਦਾਸ ਕਿਉਂ ਕਰਦੇ ਹਾਂ? ਮੈਂ ਬਹੁਤਾਂ ਨੂੰ ਪੁੱਛਿਆ ਵੀ ਇਹ ਖੜ੍ਹੇ ਹੋ ਕੇ ਕਿਉਂ ਕਰਦੇ ਹਾਂ? ਉਹ ਕਹਿੰਦੇ ਜੀ ਅਸੀਂ ਇੱਜ਼ਤ ਦਿੰਦੇ ਹਾਂ। ਮੈਂ ਕਿਹਾ ਵੀ ਜਦ ਬੈਠੇ ਪਾਠ ਕਰ ਰਹੇ ਸੀ ਜਦ ਇੱਜ਼ਤ ਨਹੀਂ ਸੀ ਦੇ ਰਹੇ। ਇਹਦਾ ਮੇਨ ਏਮ ਇਹ ਹੈਗਾ ਵੀ
ਜਦੋਂ ਕ੍ਰਿਸਚਨ ਪਾਸਟਰ ਚਰਚ ਵਿੱਚ ਕਰਦਾ ਹੈ ਆਪਣਾ ਪ੍ਰਚਾਰ, ਉਹ ਖੜਾ ਹੁੰਦਾ, ਬਾਕੀ ਬੈਠੇ ਹੁੰਦੇ ਬੈਂਚਾਂ 'ਤੇ। ਬਿਲਕੁਲ। ਫਿਰ ਉਹ ਕਹਿੰਦਾ ਲੈਟ ਅਸ ਪ੍ਰੇ। ਹੁਣ ਉਹ ਸਾਰੇ ਖੜੇ ਹੁੰਦੇ ਆ। ਉਹਨਾਂ ਨੇ ਸਾਡੇ ਪਰ ਇਸ ਗੱਲ ਦਾ ਪ੍ਰਭਾਵ ਪਾਇਆ ਵੀ ਅਰਦਾਸ ਹੋਣੀ ਜ਼ਰੂਰੀ ਹੈ। ਸਿੱਖੀ ਵਿੱਚ ਅਰਦਾਸ ਦਾ ਇੱਕ ਸਮਾਂ ਹੈ, ਇੱਕ ਸਟੇਜ ਹੈ। ਸੁੱਤਾ ਪਿਆ ਬੰਦਾ ਅਰਦਾਸ ਨਹੀਂ ਕਰ ਸਕਦਾ। ਜੀ ਜੀ ਜੀ। ਜਾਗੇ ਦੀ ਅਰਦਾਸ ਮੰਨੀ ਜਾਂਦੀ ਹੈ। ਉਹਨਾਂ ਨੂੰ ਤਾਂ ਇਸ ਗੱਲ ਦਾ ਆਭਾਸ ਨਹੀਂ ਸੀ। ਉਹਨਾਂ ਨੇ ਸਾਡੇ ਪਰ ਉਹ ਪ੍ਰੈਸ਼ਰ ਪਾ ਕੇ ਕਿਹਾ ਵੀ ਅਰਦਾਸ ਲਿਖੋ। ਇਹ ਅਰਦਾਸ ਜਿਹੜੀ ਹੈ ਉਸੇ ਸਮੇਂ ਲਿਖੀ ਗਈ ਹੈ ਜਿਹੜੀ ਅਸੀਂ ਆਪਾਂ ਹੁਣ ਕਰਦੇ ਹਾਂ। ਫਿਰ ਕਹਿਣ ਦਾ ਮਤਲਬ ਕਿ ਬ੍ਰਿਟਿਸ਼ ਦਾ ਪ੍ਰਭਾਵ ਸੀ ਕਿ ਅਰਦਾਸ ਲਿਖੀ ਗਈ ਹੈ, ਪਰ ਸਿੱਖੇ ਭਾਈਚਾਰਾ ਤਾਂ ਮੰਨਣ ਨੂੰ ਤਿਆਰ ਨਹੀਂ ਹੋਏਗਾ ਇਹ ਗੱਲ। ਨਹੀਂ, ਪਰ ਗੱਲ ਇਹ ਹੈ ਨਾ ਜੀ, ਕਿਉਂਕਿ ਉਹਨਾਂ ਦਾ ਕੰਟਰੋਲ ਜੋ ਸੀ ਜੀ, ਜਿਹੜੇ ਤੋਂ 6 ਪੈਸਿਆਂ ਵਿੱਚ ਉਹ ਲੈ ਸਕਦੇ ਹੈ। ਫਿਰ ਉਹਨਾਂ ਨੇ ਇਹ ਦੇਖ ਲਿਆ ਵੀ ਸਿੱਖ ਜਿਹੜੇ ਹੈ ਬਹਾਦਰ ਹੈ, ਬਾਕੀ ਇੰਡੀਅਨਸ ਤਾਂ ਬੜੇ ਕਾਵਰਡ ਹੈ। ਇਹ ਤਾਂ ਤੁਸੀਂ ਰਜਨੀਸ਼ ਨੂੰ ਪੁੱਛ ਲਓ। ਉਹ ਕਹਿੰਦਾ ਉਹਨਾਂ ਨੇ ਦੇਖਿਆ ਵੀ ਇੱਕੇ ਰੇਸ ਜਾਂ ਬੰਗਾਲੀ ਜਾਂ ਸਿੱਖ ਜਿਹੜੇ ਹੈ ਇਹ ਬਹਾਦਰ ਹੈ, ਮਰਨ ਤੋਂ ਨਹੀਂ ਡਰਦੇ। ਉਹਨਾਂ ਨੂੰ ਪਤਾ ਸੀ ਸਾਡੀ ਕੌਨਫਲਿਕਟ ਤਾਂ ਚੱਲਣੀ ਹੋਈ ਹੈ। ਉਹਨਾਂ ਨੇ ਆਪਾਂ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਟਾਈਮ ਸੀ ਉਸ ਤੋਂ ਬਾਅਦ ਫੌਜ 'ਚ ਭਰਤੀ ਕਰ ਲਿਆ। ਤਾਂ ਫੌਜ 'ਚ ਭਰਤੀ ਕਰਕੇ ਵੀ ਉਹਨਾਂ ਨੇ ਸਾਨੂੰ ਆਪਣੇ ਥੱਲੇ ਹੀ ਰੱਖਿਆ। ਅਫਸਰ ਗੋਰਾ ਹੁੰਦਾ ਸੀ ਜੀ, ਬਿਲਕੁਲ। ਅਤੇ ਜੇ ਆਪਣਾ ਕੋਈ ਮੈਕਸੀਮਮ ਰੈਂਕ ਸੀ ਉਹ ਸੂਬੇਦਾਰ ਮੇਜਰ ਸੀ, ਉਹਨੂੰ ਇੰਡੀਅਨ ਕਰਨਲ ਕਹਿੰਦੇ ਸੀ। ਮੇਰੇ ਖਿਆਲ ਮੇਜਰ ਤੱਕ ਸ਼ਾਇਦ ਨਾ ਵੀ ਗਏ ਹੁਣ। ਸੂਬੇਦਾਰ ਜ਼ਿਆਦਾ ਹੁੰਦੀ ਆ। ਸੂਬੇਦਾਰ ਮੇਜਰ ਹੁੰਦਾ ਸੀ ਜੀ, ਉਹ ਕਮਾਂਡਰ ਹੁੰਦਾ ਸੀ ਬੇਸਿਕਲੀ, ਕਿਉਂਕਿ ਉਹ ਸੂਬੇਦਾਰ ਮੇਜਰ ਨੇ ਥੱਲੇ ਪਲਾਟੂਨ ਨੂੰ ਦੇਣਾ, ਉਹ ਤੋਂ ਗਾਹਾਂ ਹਵਲਦਾਰ ਮੇਜਰ ਸੀ, ਕਰਨਲ ਨਹੀਂ ਸੀ। ਸੋ ਇਹ ਪ੍ਰਭਾਵ ਤੋਂ ਸਾਨੂੰ ਇਹ ਪਤਾ ਲੱਗਦਾ ਵੀ ਉਹਨਾਂ ਨੇ ਸਾਡੇ ਧਰਮ, ਮੈਂ ਸੋਚਦਾ ਵੀ ਅਸੀਂ ਬਹੁਤ ਵਾਰ ਇਹ ਕਹਿੰਦੇ ਹਾਂ ਜੀ ਔਰੰਗਜ਼ੇਬ ਨੇ ਸਾਡੇ ਨਾਲ ਇਹ ਕੀਤਾ, ਸਾਡੇ ਨਾਲ ਦੂਸਰੇ ਵੀ ਕਰ ਰਹੇ ਹੈ। ਅਤੇ ਮੈਂ ਇਹ ਸੋਚਦਾ ਵੀ ਜਿੰਨਾ ਸਾਡਾ ਜਿਹੜਾ ਮੱਤ ਦਾ, ਜਿਹੜੀ ਵਿਚਾਰਧਾਰਾ ਦਾ ਨੁਕਸਾਨ ਗੋਰੇ ਕਰ ਗਏ, ਉਹ ਹੋਰ ਕੋਈ ਨਹੀਂ ਕਰ ਸਕਿਆ। ਉਹ ਇਸ ਗੱਲ ਨੂੰ ਬੜੇ ਅੱਗੇ ਸੋਚਣ ਵਾਲੇ ਸੀ। ਅਸੀਂ ਜੋ ਹੈ ਉਹ ਭੋਲੇ ਬੰਦੇ ਸੀ। ਭੋਲਾ ਜਿਹੜਾ ਹੈ ਉਹ ਚਲਾਕ ਦੀਆਂ ਗੱਲਾਂ ਵਿੱਚ ਆ ਜਾਂਦਾ। ਇਹ ਗੱਲ ਕਦੀ ਕੈਮਰਿਆਂ ਦੇ ਮੂਹਰੇ ਕਿਸੇ ਨੇ ਕੀਤੀ ਨਹੀਂ ਹੈਗੀ ਵੀ ਨੁਕਸਾਨ ਅੰਗਰੇਜ਼ਾਂ ਨੇ ਜ਼ਿਆਦਾ ਕਰਤਾ। ਅਸੀਂ ਤਾਂ ਇਹ ਮੰਨਦੇ ਹਾਂ ਕਿ ਸਾਡਾ ਮੁਗਲਾਂ ਨੇ ਜ਼ਿਆਦਾ ਨੁਕਸਾਨ ਕਰਤਾ, ਭਾਸ਼ਾ ਦੇ ਵਿੱਚ ਵੀ, ਧਰਮ ਦੇ ਵਿੱਚ ਵੀ। ਨਹੀਂ, ਮੁਗਲਾਂ ਦੇ ਰਾਜ ਤੱਕ ਤਾਂ ਅਸੀਂ ਸਿਰ ਕੱਢ ਸੀਗੇ, ਉਹਨਾਂ ਦਾ ਪ੍ਰਭਾਵ ਸੀ। ਗੋਰਿਆਂ ਦੇ ਅਸੀਂ ਕਿਉਂਕਿ ਘਰਾਂ 'ਚ ਵੜ ਗਏ। ਜਦੋਂ ਅਸੀਂ ਘਰਾਂ ਤੋਂ ਬਾਹਰ ਸੀ, ਘੋੜਿਆਂ 'ਤੇ ਸੀ, ਸਾਡਾ ਮੁਕਾਬਲਾ ਨਹੀਂ ਸੀ ਕੋਈ ਕਰ ਸਕਦਾ। ਪਰ ਜਦ ਅਸੀਂ ਘਰਾਂ 'ਚ ਆ ਗਏ, ਐਗਰੀਕਲਚਰ, ਫਿਕਸਡ ਐਗਰੀਕਲਚਰ ਸ਼ੁਰੂ ਕਰਤੀ, ਉਸ ਤੋਂ ਗਾਂ ਫਿਰ ਨੁਕਸਾਨ ਸ਼ੁਰੂ ਹੋ ਗਿਆ ਸਾਡਾ। ਕਿਉਂਕਿ ਉਹਨਾਂ ਨੂੰ ਇਸ ਗੱਲ ਦਾ, ਉਹ ਤੁਹਾਨੂੰ ਪਤਾ, ਉਹ ਤਾਂ 500 ਸਾਲ ਅੱਗੇ ਸੋਚ ਲੈਂਦੇ ਆ। ਉਹਨਾਂ ਨੇ ਸਾਡਾ ਧਾਰਮਿਕ ਪੱਧਰ 'ਤੇ ਟੀਕੇ ਲਿਖਾ ਕੇ, ਆਪ ਟੀਕੇ ਕਰਕੇ, 1-2 ਕ੍ਰਿਸਚਨ ਕਾਲਜ ਬਣਾ ਦਿੱਤੇ, ਤੁਹਾਨੂੰ ਪਤਾ ਹੋਊਗਾ ਉੱਥੇ ਬਟਾਲੇ ਦੇ ਏਰੀਏ ਵਿੱਚ ਜੀ। ਅਤੇ ਜਿਹੜੀ ਮੇਨ ਇਹ ਵੀ ਹੋ ਸਕਦਾ ਕਿਉਂਕਿ ਬਾਈਬਲ ਦਾ ਜਿਹੜਾ ਟੈਕਸਟ ਹੈ ਨਾ, ਉਹ ਇੰਨਾ ਸਟਰੋਂਗ ਨਹੀਂ ਹੈ ਜਿੰਨਾ ਕਿ ਈਸਟਰਨ ਰਿਲੀਜਨ ਸਾਰੀ ਸਟਰੋਂਗ ਹੈ ਜੀ। ਗੁਰਬਾਣੀ ਨੇ ਸਿਰਫ ਈਸਟਰਨ ਰਿਲੀਜਨ ਨੂੰ ਰਿਵਾਈਵ ਕੀਤਾ। ਅਸੀਂ ਬਿਲਕੁਲ ਥੱਲੇ ਚਲੇ ਗਏ ਸੀ ਭਰਮ ਦੇ, ਉਹਨੂੰ ਉੱਪਰ ਚੱਕਿਆ। ਅਤੇ ਉਦੋਂ ਤੋਂ ਹੀ ਸਾਰਾ ਕੁਛ ਜਿਹੜਾ ਹੈਗਾ, ਆਪਾਂ ਜੋ ਵੀ ਗੱਲ ਕਰਾਂਗੇ, ਕਿਉਂਕਿ ਆਪਾਂ ਇਹ ਮੰਨਦਾ ਮੈਂ ਕਿ ਜਿਹੜੀ ਪੋਸਟ ਕਲੋਨੀਅਲ ਥੋਟ ਹੈ ਨਾ ਜੀ, ਔਰ ਪ੍ਰੀ ਕਲੋਨੀਅਲ ਥੋਟ ਹੈ, ਇਹਦੇ ਵਿੱਚ ਬਹੁਤ ਫਰਕ ਹੈ। ਗੁਰਬਾਣੀ ਪ੍ਰੀ ਕਲੋਨੀਅਲ ਥੋਟ ਹੈ, ਅਸੀਂ ਪੋਸਟ ਕਲੋਨੀਅਲ ਪੜ੍ਹੇ ਹਾਂ। ਸਾਨੂੰ ਪਹਿਲਾਂ ਤਾਂ ਉੱਥੇ ਹੀ ਆ ਜਾਂਦਾ ਹੈ। ਇਹ ਪੰਜਾਬੀ ਜਿਹੜੀ ਭਾਸ਼ਾ ਅਸੀਂ ਆਪ ਹੀ ਵਿਗਾੜ ਲਈ। ਅਸੀਂ ਉਹ, ਮੈਨੂੰ ਲੋਕ ਕਹਿਣਗੇ ਤੈਨੂੰ ਤਾਂ ਗਿਆ ਅੱਖਰ ਨਹੀਂ ਲਿਖਣਾ ਆਉਂਦਾ। ਮੈਂ ਕਿਹਾ ਵੀ ਮੈਂ ਤਾਂ ਗੁਰਬਾਣੀ ਦੇ ਸਟਾਈਲ ਨਾਲ ਲਿਖਦਾ, ਯਈਆ ਵਰਤ ਕੇ ਜੀ, ਈੜੀ ਨੂੰ ਸਿਆਰੀ। ਉਹ ਕਹਿੰਦੇ ਨਾ, ਇਹ ਤਾਂ ਗਿਆ ਹੁੰਦਾ। ਮੈਂ ਕਿਹਾ ਫਿਰ ਗਿਆ ਹੁੰਦੇ ਹੁੰਦੇ ਆਪਾਂ ਚਲੇ ਗਏ। ਅਸੀਂ ਉਹ ਮੂਲ ਭਾਸ਼ਾ ਨਹੀਂ ਛੱਡਣੀ ਸੀ। ਕੋਈ ਨਹੀਂ ਛੱਡਦਾ ਮੂਲ ਭਾਸ਼ਾ। ਹੁਣ ਤਾਂ ਹੀ ਅਸੀਂ ਗੋਲਡ ਨੂੰ ਔਰਮ ਕਹਿੰਦੇ ਹਾਂ, ਗ੍ਰੀਕ ਨੇਮ ਹੈ। ਅਸੀਂ ਆਪਣਾ ਕੋਈ ਵੀ ਜਿਹੜਾ ਨਾਂ ਹੈ, ਅਸੀਂ ਜਿੰਨੇ ਹੁਣ ਸਾਡੇ ਕੋਲ ਨਾਮ ਆ ਰਹੇ ਹੈ, ਜਿੰਨੀਆਂ ਤੁਸੀਂ ਦੇਖ ਲਓ, ਇਹ ਕੀ ਹੈ ਜੀ, ਇਹ ਵੈਡਿੰਗ ਸੈਰੇਮਨੀ ਹੈ ਜੀ ਜੀ। ਇਹ ਕੀ ਹੈ ਜੀ, ਇਹ ਰਿਸੈਪਸ਼ਨ ਹੈ। ਇਹ ਤੋਂ ਕੀ ਪਤਾ ਲੱਗਦਾ ਵੀ ਸਾਡੇ ਪਰ ਉਸ ਭਾਸ਼ਾ ਨੇ ਇੰਨਾ ਪ੍ਰਭਾਵ ਪਾਇਆ। ਸਾਡੇ ਕੋਲ ਕੋਈ ਪੰਜਾਬੀ ਅੱਖਰ ਵੀ ਨਹੀਂ ਹੈ ਇਹਨਾਂ ਚੀਜ਼ਾਂ ਦੇ, ਨਾ ਅਸੀਂ ਘੜੇ ਹਾਂ। ਕੰਪਿਊਟਰ ਕਹਿਣ ਲੱਗ 15-20 ਸਾਲਾਂ ਤੋਂ ਮੈਨੂੰ ਲੱਗਦਾ ਕੋਈ ਅੱਖਰ ਘੜ ਹੋਇਆ ਹੀ ਨਹੀਂ ਹੋਇਆ। ਇੱਧਰ ਨੂੰ ਕਿਸੇ ਯੂਨੀਵਰਸਿਟੀ ਦਾ ਵੀ ਬਹੁਤਾ ਧਿਆਨ ਨਹੀਂ ਹੈ। ਇੱਕ ਭਾਈ ਕਾਹਨ ਸਿੰਘ ਨਾਭਾ ਜੀ ਦਾ ਉਹਨਾਂ ਨੇ ਕੀਤਾ ਸੀ, ਉਹਦਾ ਪਤਾ ਨਹੀਂ 4 ਕਰੋੜ ਰੁਪਈਆ ਸੀ। ਉਹ ਬਾਅਦ 'ਚ ਪਤਾ ਲੱਗਿਆ ਵੀ ਜਿਹੜੇ ਟਰਾਂਸਲੇਟਰ ਸੀ ਉਹ ਅਪ ਟੂ ਮਾਰਕ ਨਹੀਂ ਸੀ। ਉਹ 4 ਕਰੋੜ ਵੀ ਗਿਆ, ਉਹ ਟੀਕਾ ਵੀ ਨਹੀਂ ਆਇਆ ਮੂਹਰੇ। ਇੰਗਲਿਸ਼ ਟਰਾਂਸਲੇਸ਼ਨ ਕਰਵਾਈ ਸੀ। ਪਰ ਹੁਣ ਤਾਂ ਮੇਰੇ ਖਿਆਲ ਇਹ ਵੀ ਗੱਲ ਕੱਲ੍ਹ ਕੋਈ ਪ੍ਰਵਾਨਤਾ ਹੀ ਹੋ ਗਈ ਆਪਣੇ ਯੂਨੀਵਰਸਿਟੀ ਲੈਵਲ 'ਤੇ ਕਿ ਕੀ ਫਰਕ ਪੈਂਦਾ ਜੇ ਬਣੇ ਬਣਾਏ ਸ਼ਬਦ ਤੁਸੀਂ ਅੰਗਰੇਜ਼ੀ ਦੇ ਸਿੱਧੇ ਪੰਜਾਬੀ 'ਚ ਪਾ ਲਓ, ਉਹੀ ਆ ਰਹੇ ਨੇ ਹੁਣ।
ਠੀਕ ਹੈ, ਪਰ ਜਿਹੜੇ ਗੁਰਬਾਣੀ ਵਿੱਚ 29,000 ਸ਼ਬਦ ਹੈ, 29,000 ਇੰਡੀਪੈਂਡੈਂਟ ਲੈਟਰ ਹੈ ਜੀ। ਇੱਕ ਸ਼ਬਦ ਦੀਆਂ 20 ਇਨਫਲੈਕਸ਼ਨਸ ਹੈ, ਕਿਸੇ ਦੀਆਂ ਜ਼ਿਆਦਾ ਵੀ ਹੈ। ਉਹਨਾਂ ਨੂੰ ਕਦੋਂ ਖੋਜਾਂਗੇ ਫਿਰ ਅਸੀਂ? ਕਿਉਂਕਿ ਸਾਡਾ ਆਧਾਰ ਤਾਂ ਉੱਥੋਂ ਹੀ ਚੱਲਣਾ। ਜੇ ਅਸੀਂ ਉਹਨਾਂ ਤੋਂ ਹੁਣ ਪੱਥ ਵੱਟ ਗਏ ਫਿਰ ਸਾਨੂੰ ਰਾਹ ਨਹੀਂ ਮਿਲਣਾ। ਹੁਣ ਤਾਂ ਅਗਲੀ ਜਨਰੇਸ਼ਨ ਨੂੰ ਵੀ ਔਖੀ ਆ ਰਹੀ ਹੈ, ਕਿਉਂਕਿ ਉਹ ਸਾਊਂਡਸ ਵੀ ਨਹੀਂ ਕਹਿ ਸਕਦੇ। ਬਿਲਕੁਲ। ਅਤੇ ਚਲੋ ਨਾ ਕਹਿਣ, ਅੱਖਰ ਦਾ ਬੋਧ ਤਾਂ ਸਮਝਣ। ਜੇ ਅਸੀਂ ਬੋਧ ਤੱਕ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਉਹਨਾਂ ਨੂੰ ਓਰੀਜਨਲ ਅੱਖਰਾਂ ਦੇ ਮਤਲਬ ਦੱਸ ਦਈਏ, ਅਰਥ ਉਹ ਆਪ ਕਰ ਲੈਣ। ਸਾਨੂੰ ਇਸ ਗੱਲ ਦਾ ਕੋਈ ਨਹੀਂ ਹੈ, ਆਪਣੀ ਜਿੰਨੀ ਬੁੱਧ ਹੈ ਉਨਾ ਹੀ ਅਰਥ ਕਰਨਾ ਹਰੇਕ ਨੇ। ਪਰ ਤੁਹਾਨੂੰ ਇਹ ਪਤਾ ਹੋਵੇ ਵੀ ਬੰਦਿਸ਼ ਕੀ ਹੈ। ਇੱਕ ਤਾਂ ਪਹਿਲੀ ਗੱਲ ਗੁਰਬਾਣੀ ਕਹਿੰਦੀ ਹੈ, ਸਭ ਕਿਛ ਘਰ ਹੈ ਬਾਹਰ ਨਾਹੀਂ। ਜਿੰਨੇ ਆਪਾਂ ਅੱਖਰ ਬੋਲਾਂਗੇ ਉਹ ਹਿਰਦੇ ਦੇ ਨਾਲ ਰਿਲੇਟਿਡ ਹੋਣਗੇ ਸਾਡੇ, ਬਾਹਰ ਕੁਛ ਨਹੀਂ ਹੈ। ਬਾਹਰ ਢੂੰਡੇ ਸੇ ਭਰਮ ਭੁਲਾਈ, ਉਹ ਭਰਮ ਇਹ ਕ੍ਰੀਏਟ ਹੋਣਾ ਜੀ। ਜੇ ਸਾਡਾ ਗੁਰਦੁਆਰਾ ਹੈ ਉਹ ਵੀ ਅੰਦਰ ਹੈ, ਜੇ ਸਾਡਾ ਲੰਗਰ ਹੈ ਉਹ ਵੀ ਅੰਦਰ ਹੈ, ਜੇ ਸਾਡਾ ਵਿਆਹ ਹੈ ਉਹ ਵੀ ਅੰਦਰ ਹੈ, ਜੇ ਸਾਡੇ ਹੱਥ ਹੈ ਉਹ ਵੀ ਅੰਦਰ ਹੈ, ਜੇ ਸਾਡੇ ਪੈਰ ਹੈ ਉਹ ਵੀ ਅੰਦਰ ਹੈ। ਅਤੇ ਬਾਹਰ ਤਾਂ ਸਿਰਫ ਇੱਕ ਇੰਡੀਕੇਸ਼ਨ ਹੈ। ਜਿਵੇਂ ਬਾਹਰਲੇ ਹੱਥਾਂ ਨਾਲ ਕੰਮ ਕਰੀਦਾ ਜੀ, ਉੱਧਰ ਅੰਦਰ ਵੀ ਕਰ ਕਹਿੰਦੇ ਉਹਨਾਂ ਨੂੰ। ਉਹਨੂੰ ਕਹਿੰਦੇ ਦੋਏ ਕਰ ਜੋੜ ਕਰੋ ਅਰਦਾਸ। ਹੁਣ ਇੱਥੋਂ ਇਹ ਲੱਭਣਾ ਵੀ ਦੋਏ ਕਰ ਕੀ ਹੋ ਗਏ ਜੀ। ਦੋਏ ਕਰ ਦਾ ਸਾਨੂੰ ਬਿਲਕੁਲ ਆਈਡੀਆ ਨਹੀਂ। ਅਸੀਂ ਹੱਥ ਜੋੜ ਕੇ ਅਰਦਾਸ ਕਰਦੇ ਹਾਂ, ਪਰ ਜਿਹੜਾ ਅੰਦਰ ਸਾਡੇ ਘਰ ਹੈ ਉਹ ਸਾਨੂੰ ਨਹੀਂ ਪਤਾ ਲੱਗ ਰਿਹਾ। ਬਿਲਕੁਲ, ਸਵਾਲਾਂ ਦੇ ਵਿੱਚ ਸਵਾਲ ਹੋਰ ਵੀ ਬਣਦੇ ਜਾ ਰਹੇ, ਆਪਾਂ ਉਹਨਾਂ ਉੱਪਰ ਵੀ ਆਵਾਂਗੇ ਦੁਬਾਰਾ। ਫਿਰ ਆਪਾਂ ਬੈਸ ਜੀ, ਮੈਂ ਤੁਹਾਨੂੰ ਖਿੱਚ ਕੇ ਲਿਆਉਣਾ ਆਪਣੇ ਧਰਮ ਦੇ ਉੱਪਰ, ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ। ਠੀਕ ਹੈ ਜੀ। ਆਪਾਂ ਸਵਾਲ ਕਿ ਮਨੁੱਖ ਦੇ ਲਈ ਧਰਮ ਦੀ ਫਿਰ ਅਹਿਮੀਅਤ ਕੀ ਹੈ? ਦੇਖੋ, ਧਰਮ ਹੈਗਾ ਸੱਚਾਈ ਜੀ। ਪਹਿਲੀ ਪੌੜੀ 'ਚ ਆ ਜਾਂਦਾ, ਕਿਵ ਸਚਿਆਰਾ ਹੋਈ ਹੈ। ਇਹਦਾ ਮਤਲਬ ਅਸੀਂ ਸਚਿਆਰੇ ਨਹੀਂ ਹੈ, ਸਚਿਆਰੇ ਸੀਗੇ। ਇਹ ਦੋ ਵਰਡਸ ਹੈ ਗੁਰਬਾਣੀ 'ਚ। ਇੱਕ ਹੁੰਦਾ ਜੀਓ ਜੀ, ਇੱਕ ਹੈ ਸੀਓ। ਸੀਓ ਹੁੰਦਾ ਕੰਪਲੀਟ ਯੂਨਿਟ, ਜੀਓ ਹੁੰਦਾ ਬਰੋਕਨ ਯੂਨਿਟ। ਯੂਨਿਟ ਉਹੀ ਹੈ ਪਰ ਵਿੱਚ ਕਰੈਕ ਆ ਗਈ ਉਹਦੇ। ਜੇ ਆਪਾਂ ਕਹੀਏ ਵੀ ਆਹ ਕਾਰ ਦਾ ਜਿਹੜਾ ਵਿੰਡ ਸਕਰੀਨ ਹੈ ਕਰੈਕ ਹੈ, ਤੁਸੀਂ ਉਹਨੂੰ ਵੇਚ ਲਓਗੇ? ਉਹ ਤਾਂ ਵੈਲਿਊਲੈਸ ਹੈ। ਜਦੋਂ ਜੁੜਿਆ ਸੀ ਉਹਦੀ ਵੈਲਿਊ ਸੀ ਜੀ। ਸੋ ਜੁੜੇ ਹੋਏ ਤੋਂ ਅਸੀਂ ਟੁੱਟੇ ਹਾਂ। ਟੁੱਟੇ ਹੋਏ ਬ੍ਰਹਮ ਨੂੰ, ਕੋਈ ਗੁਰਬਾਣੀ ਬ੍ਰਹਮ ਗਿਆਨ ਹੈ, ਆਪਾਂ ਬ੍ਰਹਮ ਹੀ ਕਹਾਂਗੇ। ਬ੍ਰਹਮ ਟੁੱਟ ਗਿਆ, ਦੋ ਹਿੱਸਿਆਂ 'ਚ ਹੋ ਗਿਆ। ਇੱਕ ਉਹਦਾ ਹਿੱਸਾ ਹੈਗਾ ਮਨ ਜੀ, ਇੱਕ ਹੈ ਮਨ ਦਾ ਮੂਲ ਜੀ। ਸੋ ਜਿਹੜਾ ਧਰਮ ਅਸੀਂ ਮੰਨਿਆ ਹੋਇਆ ਹੈ, ਭਗਤਾਂ ਨੇ ਮੰਨਿਆ ਹੋਇਆ, ਉਹ ਕਹਿੰਦੇ ਮਨ ਤੂੰ ਜੋਤ ਸਰੂਪ ਹੈ। ਐਂ ਪੜ੍ਹਨਾ, ਪ੍ਰੈਜ਼ੈਂਟ ਟੈਂਸ 'ਚ ਪੜ੍ਹਨਾ ਜੀ। ਆਪਣੇ ਆਪ 'ਤੇ ਗੱਲ ਆ ਕੇ ਲਾਉਣੀ ਹੈ। ਆਪਣਾ ਮੂਲ ਪਛਾਣ। ਹੁਣ ਕਿੰਨੀਆਂ ਐਂਟੀਟੀਜ਼ ਆ ਗਈਆਂ ਇਹਦੇ ਵਿੱਚ? ਦੋ ਤਾਂ ਪ੍ਰੈਜ਼ੈਂਟ ਆ ਗਈਆਂ ਜੀ, ਇੱਕ ਗੁਪਤ ਹੈ। ਪਹਿਲੀ ਪ੍ਰੈਜ਼ੈਂਟ ਹੈ ਮਨ, ਤੂੰ ਜੋਤ ਸਰੂਪ ਹੈ। ਮਾਇਆ 'ਚ ਰੂਪ ਹੁੰਦਾ ਹੈ। ਜਿਹੜੀ ਚੀਜ਼ ਮਾਇਆ ਤੋਂ ਉੱਪਰ ਹੁੰਦੀ ਹੈ ਉਹਨੂੰ ਆਪਾਂ ਕਹਿ ਦਿੰਦੇ ਹਾਂ ਚੇਤਨ, ਜਿਹਨੂੰ ਆਪਾਂ ਕੌਨਸ਼ੀਅਸਨੈਸ ਕਹਿੰਦੇ ਹਾਂ। ਕੌਨਸ਼ੀਅਸਨੈਸ ਨੂੰ ਜਿੰਨਾ ਈਸਟਰਨ ਜਾਂ ਗੁਰਬਾਣੀ ਨੇ ਖੁਲਾਸਾ ਕੀਤਾ ਹੈ, ਵੈਸਟ ਨੂੰ ਤਾਂ ਉਹਦਾ ਆਈਡੀਆ ਵੀ ਨਹੀਂ ਹੈ ਵੀ ਕੌਨਸ਼ੀਅਸਨੈਸ ਹੁੰਦੀ ਕੀ ਹੈ। ਹੁਣ ਸਭ ਤੋਂ ਪਹਿਲਾਂ ਮਹਲਾ ਤੀਜਾ ਦਾ ਸ਼ਬਦ ਹੈ, ਤੁਹਾਨੂੰ ਦੱਸਿਆ ਸਾਰੇ ਯੂਨੀਵਰਸ ਨੂੰ ਦੱਸਿਆ। ਇਹ ਨਹੀਂ ਵੀ ਇਹ ਗੱਲ ਸਿਰਫ ਅੰਮ੍ਰਿਤਸਰ ਦੇ 100 ਕਿਲੋਮੀਟਰ ਦੇ ਰੇਡੀਅਸ 'ਚ ਚੱਲਦੀ ਹੈ, ਕਿਉਂਕਿ ਸਾਨੂੰ ਐਂ ਲੱਗਦਾ ਵੀ ਸਿੱਖ ਤਾਂ ਉੱਥੇ ਕਿਤੇ ਰਹਿੰਦੇ ਆ, ਬਾਕੀ ਦਾ ਕੋਈ ਸਿੱਖ ਹੈ ਨਹੀਂ। ਇਹ ਤਾਂ ਹੈਗੀ ਇਹ ਗੱਲ। ਤੁਸੀਂ ਕਿਸੇ ਨੂੰ ਜਾ ਕੇ ਕਹਿ ਦਿਓ ਵੀ ਬਈ ਤੂੰ ਜੋਤ ਸਰੂਪ ਹੈ। ਜੋਤ ਹੁੰਦਾ ਹੈ ਪ੍ਰਕਾਸ਼, ਚੇਤਨ, ਆਪਣਾ ਮੂਲ ਪਛਾਣ। ਇਹ ਧਰਮ ਹੈ। ਆਪਣਾ ਮੂਲ ਪਛਾਣਨ ਨੂੰ ਧਰਮ ਕਿਹਾ ਗੁਰਬਾਣੀ ਨੇ। ਵਿੱਚੋਂ ਇੱਕ ਹੋਰ ਸਵਾਲ ਬੈਂਸ ਸਾਹਿਬ ਨਿਕਲ ਕੇ ਆਉਂਦਾ, ਸੋਸ਼ਲ ਮੀਡੀਆ 'ਤੇ ਚੱਲ ਜਾਂਦਾ ਹੈ ਸਵਾਲ, ਜਵਾਬ ਨਹੀਂ ਕੋਈ ਵਧੀਆ ਆਉਂਦਾ। ਸਮਾਂ ਉਹ ਕਹਿੰਦੇ ਉੱਥੇ ਸਿੰਘ ਫਸਾ ਲੈਂਦੇ ਆ ਉੱਥੇ ਬਿਨਾਂ ਮਤਲਬ ਤੋਂ। ਜਦੋਂ ਆਪਾਂ ਮੁਸਲਿਮ ਭਾਈਚਾਰੇ ਦੀ ਗੱਲ ਕਰਦੇ, ਆਪਾਂ ਕਹਿੰਦੇ ਮੁਸਲਿਮ ਧਰਮ, ਕ੍ਰਿਸਚਨ ਧਰਮ, ਬੌਧ ਹੋ ਗਿਆ, ਚਲੋ ਹੁਣ ਉਹਦੇ ਪੈਰੋਕਾਰ ਘੱਟ ਨੇ, ਹੋਰ ਕਾਫੀ ਧਰਮ ਨੇ। ਜਿਹੜਾ ਸਿੱਖਿਜ਼ਮ ਹੈ, ਸਿੱਖਿਜ਼ਮ ਜਾਂ ਸਿੱਖ ਫਿਲਾਸਫੀ ਹੈ ਕਿ ਧਰਮ ਹੈ? ਸਿੱਖ ਮਤ ਹੈ, ਧਰਮ ਹੈਗਾ। ਮਤ ਨੂੰ ਆਪਾਂ ਇਜ਼ ਇਕੁਅਲ ਟੂ ਫਿਲਾਸਫੀ ਕਰੀਏ? ਕਿਉਂਕਿ ਹੁਣ ਗੋਰਿਆਂ ਦੇ ਅੱਖਰ ਆ ਗਏ ਹੈ। ਕਿਉਂਕਿ ਫਿਲਾਸਫੀ ਤਾਂ ਝੂਠੀ ਵੀ ਹੋ ਸਕਦੀ ਹੈ।
ਫਿਲਾਸਫੀ ਦਾ ਮਨ ਦੀ ਕਾਢ ਹੈ ਜੀ। ਜਿਹੜਾ ਫਿਲਾਸਫੀ ਅੱਖਰ ਹੈ ਉਹ ਸਾਈ ਤੋਂ ਬਣਦਾ। ਤੁਸੀਂ ਦੇਖਿਓ ਗ੍ਰੀਕ ਵਿੱਚ ਸਾਈ ਤ੍ਰਿਸ਼ੂਲ ਵਾਂਗੂ ਲਿਖੀ ਹੋਈ ਹੈ, ਤ੍ਰਿਸ਼ੂਲ ਵਰਡ ਹੈ ਜੀ। 3 ਸੂਲਾਂ ਹੈ ਸਾਡੇ ਅੰਦਰ, ਰਜੋ ਤਮੋ ਸਤੋ, ਔਰ ਕੁਦਰਤੀ ਉਹ ਮਿਲਦੀਆਂ। ਮੈਂ ਭੇਜਿਆ ਸੀ ਵੀ ਆਹ ਦੇਖ ਲਓ, ਸਾਈਕੋਲੋਜੀ ਜਿਹੜੀ ਹੈ ਉਹਦਾ ਪਹਿਲਾ ਵਰਡ ਸਾਈ ਹੈ, ਜਿਹੜਾ ਗ੍ਰੀਕ ਸਾਈ ਹੈ, ਇਸ ਲਈ ਸਾਈ ਵਰਤੇ ਜੀ ਅਲਫਾ ਬੀਟਾ ਗੈਮਾ, ਉਹਦੇ ਤ੍ਰਿਸ਼ੂਲ ਹੈ। ਇਹ ਜਦੋਂ ਜੀਓ ਰੂਪ 'ਚ ਹੈਗਾ ਬ੍ਰਹਮ, ਇਹਦੇ ਅੰਦਰ 3 ਸੂਲ ਚੱਲਦੇ ਆ। ਉਹ 3 ਸੂਲਾਂ ਨੂੰ ਕਿਵੇਂ ਘਟਾਉਣਾ? ਪਹਿਲਾਂ ਤਾਂ ਘਟਾਓਗੇ ਸਿੱਧੇ, ਤਾਂ ਅਸੀਂ ਉਹਨਾਂ ਨੂੰ ਕੁਛ ਚੀਜ਼ਾਂ ਤੁਸੀਂ ਜਦੋਂ ਜਿਵੇਂ ਆਪਾਂ ਕੋਈ ਟੈਬਲੇਟ ਲੈਂਦੇ ਆ, ਉਹ 5 ਦਿਨਾਂ ਦਾ ਕੋਰਸ ਹੁੰਦਾ, ਪਹਿਲੇ ਦਿਨ ਤੋਂ ਅਟੈਕ ਸ਼ੁਰੂ ਹੋ ਜਾਂਦਾ ਜੀ। ਤਾਂ ਆਪਾਂ ਉਹ 5 ਖੰਡਾਂ ਦੇ ਥਰੂ ਜਾਣਾ, ਉਹ ਦਵਾਈ ਹੈ ਗੁਰਬਾਣੀ। ਪਹਿਲੇ ਖੰਡ ਵਿੱਚ ਉਹਦਾ ਅਸਰ ਆਹ ਹੋਣਾ, ਦੂਸਰੇ ਵਿੱਚ ਆਹ ਹੋਣਾ, ਤੀਸਰੇ ਵਿੱਚ ਆਹ ਹੋਣਾ, ਚੌਥੇ 'ਚ ਆਹ ਹੋਣਾ, ਪੰਜਵੇਂ 'ਚ ਆਹ ਹੋਣਾ। ਹੁਣ ਇੰਨੀ ਡਿਵੀਜ਼ਨ ਕਿਹਨੇ ਕੀਤੀ ਹੈ? ਕਿਤੇ ਵੀ ਨਹੀਂ ਤੁਹਾਨੂੰ ਮਿਲੇਗੀ। ਗੋਡ ਵਰਡ ਕਹਿ ਦਿੱਤਾ। ਗੋਡ ਦਾ ਮਤਲਬ ਹੁੰਦਾ ਜਨਰੇਟਰ, ਓਪਰੇਟਰ ਅਤੇ ਡਿਸਟਰੋਇਰ। ਉਹ ਤਾਂ ਇੱਕ ਐਕਰੋਨਿਮ ਹੈ। ਉਹਦੀ ਸ਼ਖਸੀਅਤ ਕੀ ਹੈ, ਕਿਵੇਂ ਓਪਰੇਟ ਕਰਦਾ, ਉਹਦਾ ਜਿਹੜਾ ਅਸਲੀ ਸਿਸਟਮ ਹੈ ਉਹ ਗੁਰਬਾਣੀ 'ਚ ਹੈਗਾ। ਜਿਵੇਂ ਮੈਂ ਇਹੀ ਕਹਿੰਦਾ, ਮਨ ਤੂੰ ਜੋਤ ਸਰੂਪ ਹੈ ਜੀ, ਆਪਣਾ ਮੂਲ ਪਛਾਣ। ਹੁਣ ਜਿਹਨੇ ਪਹਿਚਾਣਿਆ ਉਹ ਦੱਸੇਗਾ ਵੀ। ਤੁਸੀਂ ਗੁਰਬਾਣੀ ਦੀ ਗੱਲ ਕੀਤੀ ਹੈ ਕਿ ਗੁਰਬਾਣੀ ਦੇ ਵਿੱਚ ਉਹ ਪਛਾਣ ਹੈ। ਜੇ ਤੁਸੀਂ ਉਹਨੂੰ ਸਮਝ ਸਕੋ, ਸਮਝਣ ਦੇ ਲਈ ਸਾਨੂੰ ਪੜ੍ਹਨਾ ਪਏਗਾ। ਪੜ੍ਹਨ ਦੇ ਲਈ ਸਾਨੂੰ ਇੱਕ ਦੂਸਰੇ ਨਾਲ ਸੰਵਾਦ ਵੀ ਕਰਨਾ ਪਏਗਾ। ਭਾਈ ਮੈਨੂੰ ਆਹ ਚੀਜ਼ ਸਮਝ ਨਹੀਂ ਲੱਗੀ, ਮੈਨੂੰ ਇਹਦਾ ਅਸਲ ਦੱਸੋ, ਮੂਲ ਕੀ ਆ। ਗੁਰਬਾਣੀ ਫਿਰ ਸਮਝਣ ਦਾ ਵਿਸ਼ਾ, ਨਾ ਕਿ ਪੜ੍ਹਨ ਦਾ ਵਿਸ਼ਾ। ਇਹ 'ਤੇ ਮੋਹਰ ਲਾਉਂਦੇ ਹੋ ਤੁਸੀਂ। ਗੁਰਬਾਣੀ ਬੁੱਝਣ ਦਾ ਵਿਸ਼ਾ ਜੀ। ਬੁੱਝਣ ਨੂੰ ਆਪਾਂ ਸਮਝਣ ਨਹੀਂ ਕਹਿ ਸਕਦੇ ਹਾਂ ਜੀ। ਨਹੀਂ, ਜਿਹੜੀ ਬੁਝਾਰਤ ਹੈ ਉਹ ਸਮਝ ਤੋਂ ਅੱਗੇ ਹੁੰਦੀ ਹੈ। ਹੁਣ ਮੈਂ ਕਹਿ ਸਕਦਾ ਵੀ ਤੁਹਾਨੂੰ ਭੁੱਖ ਲੱਗੀ ਹੈ ਜੀ, ਤੁਸੀਂ ਕਹੋਗੇ ਲੱਗੀ ਹੈ, ਸਮਝ ਆਏ ਤਾਂ ਜੀ। ਪਰ ਜੇ ਤੁਹਾਨੂੰ ਉਹ ਡਿਸਕਰਾਈਬ ਕਰਨੀ ਪੈ ਜਾਵੇ, ਤੁਹਾਨੂੰ ਪਤਾ ਭੁੱਖ ਕੀ ਹੈ, ਮੈਨੂੰ ਵੀ ਪਤਾ, ਇੰਡੀਵਿਜੂਅਲ ਲੈਵਲ 'ਤੇ ਅਸੀਂ ਬੁੱਝੀ ਹੋਈ ਹੈ ਉਹ ਗੱਲ। ਸਮਝ ਤਾਂ ਕਿੰਨਾ ਕਹਿ ਦਾਂਗੇ ਵੀ ਹਾਂ ਆਹ ਹੁੰਦਾ, ਉਹਨੂੰ ਤੁਸੀਂ ਡਿਸਕਰਾਈਬ ਕਿੰਨਾ ਕੁ ਕਰ ਲਓਗੇ। ਜਿੰਨੇ ਐਬਸਟਰੈਕਟ ਨਾਊਨਸ ਹੁੰਦੇ ਹੈ, ਧਰਮ ਐਬਸਟਰੈਕਟ ਨਾਊਨਸ 'ਤੇ ਖੜ੍ਹਾ ਹੁੰਦਾ ਸਾਰਾ। ਐਬਸਟਰੈਕਟ ਨਾਊਨ ਸਮਝਣ ਤੋਂ ਅੱਗੇ ਹੁੰਦੇ ਆ। ਜਿਹੜਾ ਬੁੱਝ ਲਿਆ, ਜਿਹਨੇ ਬੁੱਝ ਲਿਆ ਉਹ ਕਹਿੰਦਾ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਸੇ ਕਿਆ ਕਹੀਏ। ਗੂੰਗੇ ਨੇ ਜੇ ਗੁੜ ਖਾ ਲਿਆ, ਸਵਾਦ ਤਾਂ ਬੜਾ ਸੀ, ਉਹਨੂੰ ਕਹੋ ਵੀ ਦੱਸ, ਉਹ ਤਾਂ ਹੱਥੇ ਮਾਰ ਸਕਦਾ। ਬਿਲਕੁਲ, ਆਪਾਂ ਫਿਜ਼ੀਕਲ ਵਰਲਡ 'ਚ ਹੱਥੇ ਮਾਰ ਸਕਦੇ ਹਾਂ, ਪਰ ਜੇ ਇਸ਼ਾਰਾ ਵੀ ਸਹੀ ਦੇ ਦਈਏ ਉਹ ਵਧੀਆ। ਤਾਂ ਹੀ ਉਹ ਕਹਿੰਦੇ ਮਲਾਵਣੀ ਮਹੱਲਾ ਪੰਜਵਾਂ, ਵੀ ਮੈਂ ਇੱਕ ਇਹਦੇ ਵਿੱਚ ਬੁਝਾਰਤ ਪਾਈ ਹੈ। ਹੁਣ ਬੁਝਾਰਤ ਤਾਂ ਪੰਜਾਬੀ ਦੀ ਬੁੱਝਣੀ ਔਖੀ ਹੋ ਜਾਂਦੀ ਹੈ। ਇਹ ਤਾਂ ਫਿਰ ਵੀ ਉਹਦੀ ਬੁਝਾਰਤ ਆ ਜਿਹੜਾ ਦਿਖਦਾ ਹੀ ਨਹੀਂ ਹੈ, ਪਰ ਉਹਦੇ ਰਸ ਹੈਗੇ, ਉਹਦੇ ਕੁਛ ਇੰਡੀਕੇਸ਼ਨਸ ਹੈ ਜਿੱਥੋਂ ਕਿ ਸਾਨੂੰ ਥੋੜ੍ਹਾ ਬਹੁਤ ਉਹਦੇ ਬਾਰੇ ਬੋਧ ਹੋ ਜਾਂਦਾ। ਉਹ ਬੋਧ ਨੂੰ ਨਾਮ ਕਹਿੰਦੇ ਹਾਂ ਅਸੀਂ।